ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਮਨਪ੍ਰੀਤ ਸਿੰਘ ਜੀ ਦੀ ਕਨਿਕਸ਼ਾ ਕਾਂਡ ਬਾਰੇ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਜਿਸ ਤਰ੍ਹਾਂ ਕਿ ਕੈਨੇਡਾ ਦੀ ਜਾਂਚ ਨਾਲ ਕਨਿਕਸ਼ਾ ਕਾਂਡ ਦੀ ਪੂਰੀ ਸੱਚਾਈ ਸਾਹਮਣੇ ਨਹੀਂ ਆਈ, ਕੀ ਅਸੀਂ ਜਿਹੜੇ ਪੀੜਤ ਪਰਿਵਾਰ ਹਨ ਉਹਨਾਂ ਨੂੰ ਨਾਲ ਲੈ ਕੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਦੀ ਮੰਗ ਕਰ ਸਕਦੇ ਹਾਂ ਜੀ? ਡਾਕਟਰ ਸਾਹਿਬ ਵੀਰ ਮਨਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਸਾਡੀ ਕਨਿਸ਼ਕਾ ਕਾਂਡ ਦੇ ਉੱਤੇ ਜਿਹੜੀ ਕਾਮੈਂਟਰੀ ਸੀ ਓਪਨਿੰਗ, ਉਸ ਦੀ ਕਾਫੀ ਚਰਚਾ ਹੋਈ ਹੈ। ਬਹੁਤ ਸਾਰੇ ਰੇਡੀਓ ਸਟੇਸ਼ਨਸ, ਟੀਵੀ ਸਟੇਸ਼ਨਸ ਨੇ ਵੀ ਜਿਨ੍ਹਾਂ ਨੂੰ ਉਦੋਂ ਤੱਕ ਭੁੱਲਿਆ ਹੋਇਆ ਸੀ ਵੀ ਕੀ ਹੈ, ਉਸ ਤੋਂ ਅਗਲੇ ਦਿਨ ਉਹਨਾਂ ਨੇ ਇਸ ਨੂੰ ਚਰਚਾ ਦਾ ਵਿਸ਼ਾ ਬਣਾਇਆ। ਭਾਵੇਂ ਬਹੁਤਿਆਂ ਨੇ ਸਾਡੀ ਫਿਤਰਤ ਮੁਤਾਬਕ ਸਾਨੂੰ ਕ੍ਰੈਡਿਟ ਤਾਂ ਨਹੀਂ ਦਿੱਤਾ ਜੀ, ਲੇਕਿਨ ਇਹੀ ਆਰਗੂਮੈਂਟ ਜਿਹੜੇ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸਤੇਮਾਲ ਕੀਤੇ ਜਾਂ ਦਿੱਤੇ ਕਿ ਭਾਈ ਕੀ ਹੋਇਆ ਇਹ ਸਾਰੇ ਪੀਰੀਅਡ 'ਚ, ਕਿਵੇਂ ਜਿਹੜੀ ਜਾਂਚ ਹੈ ਉਸ ਨੂੰ ਇੱਕ ਪਾਸੜ ਰੱਖਿਆ ਗਿਆ। ਕੈਨੇਡਾ ਗੌਰਮੈਂਟ ਜਿਸ ਦੀਆਂ ਖੁਫੀਆ ਏਜੰਸੀਆਂ ਸੁੱਤੀਆਂ ਪਈਆਂ ਸੀ, ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਉਹਨਾਂ ਨੇ ਕੋਈ ਖੁਦ ਨਾਲ ਰਲ ਕੇ ਕਰਵਾਇਆ, ਲੇਕਿਨ ਜਦੋਂ ਇਹ ਹੋ ਗਿਆ ਫਿਰ ਉਹਨਾਂ ਨੇ ਪੂਰਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਔਰ ਇੰਡੀਅਨਸ ਨੂੰ ਪ੍ਰੋਟੈਕਟ ਕੀਤਾ, ਕਿਉਂਕਿ ਉਹਨਾਂ ਦੀ ਫਿਰ ਜਿਹੜੀ ਆਪਣੇ ਪੋਲ ਖੁੱਲ੍ਹਦੇ ਸੀ ਕਿ ਵੀ ਤੁਸੀਂ ਕੋਆਪਰੇਟ ਕਰ ਰਹੇ ਸੀ ਨਾਲ RCMP ਜਾਂ ਜੇ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਹੋ, ਤੁਸੀਂ ਅੱਖ ਕਿਉਂ ਨਹੀਂ ਰੱਖੀ ਉਹਨਾਂ ਦੇ ਉੱਤੇ ਵੀ ਡਿਪਲੋਮੈਟ ਕੀ ਕਰ ਰਹੇ ਨੇ, ਜਿਨ੍ਹਾਂ ਨੂੰ ਉਹ ਵਾਇਰ ਟੇਪ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਬੜੇ ਸੀ ਉਹ ਕੈਨੇਡੀਅਨ ਸਿਟੀਜ਼ਨ ਸੀ। ਤੁਹਾਡੇ ਮੁਲਕ ਦੀ ਟੈਰੀਟਰੀ 'ਚ ਕੋਈ ਕਿਵੇਂ ਇਸ ਕਿਸਮ ਦੀ ਹਰਕਤ ਕਰ ਸਕਦਾ ਜਾਂ ਉਹਨਾਂ ਦੇ ਕੋਲ ਕਿਹੜੇ ਰਾਈਟ ਨੇ? ਉਹ ਤਾਂ ਰਾਈਟ ਹੋਏ ਜਿਹੜਾ ਉਹ ਤਾਂ ਸਿਰਫ ਇੱਕ ਮਿਸ਼ਨ ਹੁੰਦੇ ਨੇ ਇੱਕ ਸ਼ਾਂਤੀ ਰੱਖਣ ਲਈ ਜਾਂ ਇੱਕ ਕਮਿਊਨੀਕੇਸ਼ਨ ਦੇ ਲਈ, ਉਹ ਤੁਹਾਡੇ ਸਪਾਈਂਗ ਲਈ ਤਾਂ ਨਹੀਂ ਹੁੰਦੇ ਕਿ ਤੁਸੀਂ ਤੁਹਾਡੇ ਸ਼ਹਿਰੀਆਂ ਨੂੰ ਕੋਈ ਜਿਹੜਾ ਹੈ ਉਹ ਉਹਨਾਂ ਦੇ ਫੋਨ ਟੈਪ ਕਰ ਰਿਹਾ ਜਾਂ ਜਿਹੜੀਆਂ ਇੰਡੀਵਿਜੂਅਲ ਕਨਵਰਸੇਸ਼ਨਸ ਨੇ ਉਹਨਾਂ ਨੂੰ ਰਿਕਾਰਡ ਕਰ ਰਹੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਇੱਕ ਪਾਸੇ ਕਵਰ ਅਪ ਸੀ। ਹੁਣ ਇਹਨਾਂ ਨੇ ਇਸ ਦੇ ਉੱਤੇ, ਕਿਉਂਕਿ ਅਸੀਂ ਉਸ ਪ੍ਰੋਗਰਾਮ 'ਚ ਵੀ ਔਰ ਜਿਹਦੇ ਬਿਨਾਂ ਤੇ ਫਿਰ ਬਹੁਤ ਸਾਰਿਆਂ ਨੇ ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈ। ਸਾਡਾ ਇਹੀ ਕਹਿਣਾ ਸੀ ਵੀ ਕਿਉਂਕਿ ਇਕੱਲਾ ਇਹ ਕੈਨੇਡਾ ਦਾ ਇਸ਼ੂ ਨਹੀਂ ਹੈ, ਕੈਨੇਡੀਅਨ ਸਿਟੀਜ਼ਨ ਮੈਜੋਰਟੀ 'ਚ ਸਨ 200+, ਲੇਕਿਨ ਉਹਦੇ 'ਚ ਭਾਰਤੀ ਸਿਟੀਜ਼ਨ ਨੇ, ਬ੍ਰਿਟਿਸ਼ ਨੇ, ਦੂਸਰਿਆਂ ਮੁਲਕਾਂ ਦੇ ਨੇ, ਫਰਾਂਸ ਦਾ ਵੀ ਇੱਕ ਅੱਧਾ ਸੀ, ਸ਼ਾਇਦ ਆਇਰਲੈਂਡ ਦਾ ਵੀ ਸੀ। ਸੋ ਸਾਡੀ ਇਹ ਡਿਮਾਂਡ ਸੀ ਜਾਂ ਇਹ ਹੈ ਕਿ ਵੀ ਇਹ ਕਿਉਂਕਿ 30 ਸਾਲ 'ਚ ਕੈਨੇਡੀਅਨ ਗੌਰਮੈਂਟ ਵੱਲੋਂ ਪਹਿਲਾਂ ਉਹਨਾਂ ਦੀਆਂ ਅਦਾਲਤਾਂ ਔਰ ਫਿਰ ਜਿਹੜਾ ਜੌਨ ਮੇਜਰ ਕਮਿਸ਼ਨ ਬਣਾਇਆ ਉਹ ਫੇਲ ਹੋਏ ਨੇ ਤੇ ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ। ਹੁਣ ਵੀਰ ਮਨਪ੍ਰੀਤ ਸਿੰਘ ਸਮਝਦੇ ਨੇ ਕਿ ਵੀ ਜਿਹੜੇ ਕਿ ਉਹਨਾਂ ਮਾਰੇ ਗਏ 329 ਦੇ ਕਰੀਬ ਜਿਹੜੇ ਉਸ 'ਚ ਬੇਗੁਨਾਹ ਮੁਸਾਫਰ ਔਰ ਕਰੂ ਸਨ, ਉਹਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੈਂਪੇਨ ਕਰੀਏ ਤੇ ਕੀ ਇਹ ਸੰਭਵ ਹੋ ਸਕਦਾ? ਮੈਂ ਇਸ਼ਾਰਤਨ ਉਸ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀ ਕਿ ਮੰਦੇ ਭਾਗਾਂ ਨੂੰ, ਜਦੋਂ ਕਿ ਅਸੀਂ ਪ੍ਰੋਪੇਗੈਂਡੇ ਦੀ ਗੱਲ ਕਰਦੇ ਹਾਂ ਕਿ ਜਿੱਥੇ ਇੱਥੋਂ ਦਾ ਮੁਖਤਾਰਾ ਮੀਡੀਆ ਵੀ ਔਰ ਇਸ ਪ੍ਰਭਾਵ ਨੂੰ ਕਬੂਲਿਆ ਜੋ ਇੰਡੀਅਨ ਏਜੰਸੀਆਂ ਦਾ ਸੀ ਸਿੱਖਾਂ ਦੇ ਖਾਤੇ 'ਚ ਪਾਉਣ ਦਾ, ਜਿਹੜੇ ਉਹਨਾਂ ਦੇ ਵਿੱਚ ਵੀ ਮੈਜੋਰਿਟੀ ਕੀ ਆਲਮੋਸਟ ਜਿਹੜੇ ਵਿਕਟਮ ਬਣੇ ਸਾਰੀ ਹਿੰਸਾ ਦੇ ਉਹਨਾਂ ਦੇ ਪਰਿਵਾਰ ਨੇ, ਉਹ ਵੀ ਇਸ ਦਾ ਦੋਸ਼ ਸਿੱਖਾਂ ਦੇ ਖਾਤੇ 'ਚ ਹੀ ਪਾਉਣ ਤੱਕ ਗਏ। ਰਾਦਰ ਇਹਨਾਂ ਨੇ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਲਈ ਸਾਡੇ ਨਾਲ ਕੀ ਖਲੋਣਾ, ਇਹਨਾਂ 'ਚੋਂ ਬਹੁਤਿਆਂ ਨੂੰ ਸਮੇਂ-ਸਮੇਂ ਜਿਹੜੀ ਹੈ ਭਾਰਤੀ ਹਕੂਮਤ ਖਾਲਿਸਤਾਨ ਦੀ ਲਹਿਰ ਦੇ ਖਿਲਾਫ ਭੁਗਤਾਨ ਦੇ ਲਈ ਕੈਨੇਡਾ ਦੇ ਵਿੱਚ ਵਰਤਦੀ ਰਹੀ ਹੈ। ਕਿਉਂਕਿ ਇੱਕ ਤਾਂ ਵੈਸੇ ਵੀ ਸਿਰਫ ਉਹਦੇ 'ਚੋਂ 35 ਸਿੱਖ ਸਨ ਗ੍ਰੇਟਰ ਮੌਂਟਰੀਅਲ ਏਰੀਏ ਦੇ, ਬਾਕੀ ਜਿਹੜੇ ਨੇ ਆਲਮੋਸਟ ਸਾਰੇ ਹੀ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਸਨ। ਸੋ ਇੱਕ ਤਾਂ ਉਸ ਨੂੰ ਇਸਤੇਮਾਲ ਕਰਕੇ, ਦੂਸਰੇ ਜਿਹੜੇ ਈਵਨ ਉਹਨਾਂ 'ਚ ਸਿੱਖ ਵੀ ਨੇ ਉਹਨਾਂ ਨੂੰ ਵੀ ਇਹੀ ਪ੍ਰਭਾਵ ਦਿੱਤਾ ਗਿਆ ਜਾਂ ਇਹੀ ਪ੍ਰਚਾਰਿਆ ਗਿਆ। ਹਾਲਾਂਕਿ ਜੇ ਤੁਸੀਂ ਇਹਨਾਂ ਦੇ ਮੀਡੀਆ ਦੀਆਂ ਸ਼ਰਾਰਤਾਂ ਦੇਖੋ, ਪਹਿਲੀ ਸਟੇਜ ਤੇ ਜਦੋਂ ਅਜੇ ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਜਾਂ ਦੂਜੀ ਜਥੇਬੰਦੀ ਆਜ਼ਾਦੀ ਪਸੰਦ ਨੂੰ ਨੇਮ ਨਹੀਂ ਸੀ ਕੀਤਾ, ਉਦੋਂ ਇਹ ਥਿਊਰੀ ਵੀ ਇੱਕ ਵਾਰੀ ਫਲੋਟ ਕੀਤੀ ਗਈ ਕਿਉਂਕਿ ਉਹਦੇ 2 ਪਾਇਲਟਾਂ 'ਚੋਂ ਇੱਕ ਪਾਇਲਟ ਭਿੰਡਰ ਸੀ, ਸਿੱਖ ਸੀ ਜਿਹੜਾ ਸਿੱਖੀ ਸਰੂਪ, ਕਿ ਜੀ ਇਹ ਭਿੰਡਰ ਨੇ ਸੁਸਾਈਡਲ ਐਫਰਟ ਕੀਤਾ ਹੈ ਕਿਉਂਕਿ ਉਹ ਹਮਦਰਦ ਸੀ ਮੂਵਮੈਂਟ ਦਾ ਔਰ ਉਹਨੇ ਜਿਹੜਾ 84 ਦਾ ਬਦਲ। ਸੋ ਉਹਨਾਂ ਨੇ ਤਾਂ ਉਹਨਾਂ ਪਰਿਵਾਰਾਂ ਨੂੰ ਵੀ ਬ੍ਰੇਨ ਵਾਸ਼ ਕੀਤਾ ਹੋਇਆ। ਸੋ ਮੈਂ ਇਹਨਾਂ ਨੂੰ ਸੰਕੋਚਾਂ ਇਸ ਜਵਾਬ ਨੂੰ ਕਿ ਇਹ ਉਹਨਾਂ ਪਰਿਵਾਰਾਂ ਦੇ ਵਿੱਚ, ਹਾਲਾਂਕਿ ਇਸ ਵਾਰ ਸਿੱਖਸ ਫਾਰ ਜਸਟਿਸ ਨੇ ਵੀ ਐਫਰਟ ਕੀਤਾ ਹੈ, ਅਸੀਂ ਵੀ ਹਮੇਸ਼ਾ ਇਹ ਸਮਝਦੇ ਹਾਂ ਕਿ ਭਾਈ ਅਸੀਂ ਤਾਂ ਇੱਕ ਕੌਮ ਦੇ ਨਾਤੇ ਇੱਕ ਜਿਹੜਾ ਕਰੈਕਟਰ ਅਸੈਸੀਨੇਸ਼ਨ ਸਾਰੀ ਕੌਮ ਦੀ ਕੀਤੀ ਹੈ ਇਹਨਾਂ ਨੇ, ਡਿਫੇਮੇਸ਼ਨ,
ਉਹਦੇ ਲਈ ਮੰਗ ਕਰਦੇ ਹੀ ਆ। ਉਹਨਾਂ ਵਿਚਾਰਿਆਂ ਦੇ ਤਾਂ 329 ਦੇ ਪਰਿਵਾਰਾਂ ਨੇ ਸਫਰ ਕੀਤਾ ਜੀ, ਔਰ ਇਹ ਉਹਨਾਂ ਦੇ ਲਈ ਵੀ, ਇਤਿਹਾਸ ਲਈ ਵੀ, ਕੌਮੀ ਸਾਡੇ ਨਿਸ਼ਾਨੇ ਲਈ ਵੀ ਇੰਪੋਰਟੈਂਟ ਹੈ ਕਿ ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ। ਪਰ ਮੇਰਾ ਖਿਆਲ ਹੈ ਵੀ ਉਹਨਾਂ ਚੋਂ ਜਿਹੜਾ ਸਾਨੂੰ ਕੋਈ ਆਸ ਨਹੀਂ ਹੈ, ਕਿਉਂਕਿ ਉਹ ਇਹੀ ਸਮਝਦੇ ਨੇ ਕਿ ਵੀ ਇਹ ਕੈਨੇਡਾ ਵਾਲੇ ਫਲਾਂ ਜਥੇਬੰਦੀਆਂ ਜਾਂ ਸਿੱਖਾਂ ਦਾ ਕਾਰ ਹੈ ਜੋ ਕਿ ਹਕੂਮਤ ਨੇ ਪ੍ਰਚਾਰਿਆ ਜੀ, ਤੇ ਇਸ ਤੋਂ ਬਿਯੋਂਡ ਮੈਨੂੰ ਨਹੀਂ ਲੱਗਦਾ ਕਿ ਉਹ ਸਾਡੇ ਨਾਲ ਇਸ ਕਿਸਮ ਦੀ ਕਿਸੇ ਇੰਟਰਨੈਸ਼ਨਲ ਕੈਂਪੇਨ ਸਹਿਯੋਗੀ ਬਣਨ ਨੂੰ ਤਿਆਰ ਹੋਣਗੇ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।